ਵੈਲਕਮ, ਖੁਸ਼ਾਮਦੀਦ ਜੀ ਆਇਆਂ ਨੂੰ ਆਪਣੇ ਪ੍ਰੋਗਰਾਮ ਬੀਤੀਆਂ ਰੁੱਤਾਂ ਦੇ ਵਿੱਚ। ਮੈਂ ਤੁਹਾਡਾ ਮੇਜ਼ਬਾਨ ਸਰਫਰਾਜ਼ ਤੇ ਅੱਜ ਦੀ ਕਹਾਣੀ, ਅੱਜ ਦਾ ਟੌਪਿਕ ਜਿਹੜਾ ਉਹ ਹੈ ਵੀ ਇੱਕ ਐਸੇ ਬੰਦੇ ਤੇ ਕਿ ਜਿਹੜਾ ਮੁਹੱਲੇ ਦੇ ਵਿੱਚ ਜਾਂ ਖਾਨਦਾਨਾਂ ਦੇ ਵਿੱਚ ਖਲਲ ਪੈਦਾ ਕਰ ਦਿੰਦਾ ਹੈ, ਜਾਂ ਜਿਹਨੂੰ ਅਸੀਂ ਪੰਜਾਬੀ 'ਚ ਸ਼ੈਤਾਨ ਬੰਦਾ ਵੀ ਕਹਿ ਦਿੰਦੇ ਹਾਂ। ਵੀ ਸ਼ਰਾਰਤਾਂ ਕਰਨ ਤੋਂ ਬਾਜ਼ ਨਹੀਂ ਆਉਂਦਾ, ਭਈ ਉੱਧਰ ਦੀ ਗੱਲ ਉੱਧਰ ਜਾਂ ਉੱਧਰ ਦੀ ਗੱਲ ਉੱਧਰ, ਜਾਂ ਇੱਕ ਚੁਗਲਖੋਰ ਬੰਦੇ ਤੇ ਇਸ ਹਵਾਲੇ ਨਾਲ ਅੱਜ ਗੱਲ ਕੀਤੀ ਜਾਏਗੀ। ਵੀ ਦੋ ਭਰਾ ਸਨ। ਉਹ ਦੋ ਭਰਾ ਇੰਝ ਸਨ ਭਈ ਜਿਸ ਤਰ੍ਹਾਂ ਇੱਕ ਨੇ ਇੱਕ ਕੰਮ ਕਰਨਾ ਤੇ ਇੱਕ ਨੇ ਦੂਜਾ, ਯਾਨੀ ਕਿ ਇਸੇ ਤਰ੍ਹਾਂ ਹੀ ਘਰ ਦਾ ਨਿਜ਼ਾਮ ਚੱਲਦਾ ਹੈ। ਹੁਣ ਜਿਹੜਾ ਵੱਡਾ ਭਰਾ ਸੀ ਉਹ ਪਿੰਡ ਦੀ ਚੌਧਰ ਵਗੈਰਾ ਪੂਰਨ ਕਰਦਾ ਸੀ, ਯਾਨੀ ਕਿ ਫੈਸਲੇ ਪਰੇ ਪੰਚਾਇਤਾਂ ਨਿਬੇੜਦਾ ਸੀ। ਤੇ ਦੂਜਾ ਜਿਹੜਾ ਸੀ ਉਹ ਘਰ ਦਾ ਜਿਹੜਾ ਕੰਮ ਸੀ, ਵਾਹੀ ਬੀਜੀ ਦਾ ਜਾਂ ਮਾਲ ਡੰਗਰ ਸਾਂਭਣ ਦਾ, ਉਹ ਕੰਮ ਸੀ। ਹੁਣ ਜਿਹੜਾ ਮਾਲ ਡੰਗਰ ਸਾਂਭਦਾ ਸੀ ਉਹਦਾ ਇੱਕ ਸੱਜਣ ਬਣ ਜਾਂਦਾ ਹੈ, ਜਿਹੜਾ ਵੇਖਣ 'ਚ ਸੱਜਣ ਤੇ ਅੰਦਰੋਂ ਉਹਦਾ ਦੁਸ਼ਮਣ ਸੀ। ਕਿ ਬੰਦੇ ਦੇ ਅੰਦਰ ਨੂੰ ਪਰਖਣਾ ਜਿਹੜਾ ਉਹ ਵੱਡੀ ਗੱਲ ਹੈ। ਹੁਣ ਉਹ ਆ ਕੇ ਤਾਂ ਉਹਦੇ ਕੋਲ ਬਹਿ ਜਾਂਦਾ ਤੇ ਉਹਨੂੰ ਕਹਿੰਦਾ ਵੀ ਗੱਲ ਸੁਣ, ਵੀ ਸਾਰੀ ਦਿਹਾੜੀ ਕੰਮ ਕਰੇ ਤੂੰ, ਗੋਹੇ 'ਚ ਸਾਰੀ ਦਿਹਾੜੀ ਰਵੇਂ ਤੂੰ, ਮਾਲ ਡੰਗਰ ਸਾਂਭੇ ਤੂੰ, ਤੇ ਵੱਡਾ ਤੇਰਾ ਭਰਾ ਸੁੱਕਾ ਚੌਧਰੀ ਬਣਿਆ, ਉਹਨੇ ਸਾਰੀ ਦਿਹਾੜੀ ਖਾ ਜਾਣਾ ਤੂੰ। ਉਹਦੇ ਚੰਗੇ ਕੰਨ ਭਰਦਾ ਤੇ ਪੰਪ ਮਾਰਦਾ, ਜਿਸ ਤਰ੍ਹਾਂ ਕਹਿੰਦੇ ਨੇ ਚੋਕਰ ਜਿਹੜੀ ਹੈ ਪੱਥਰ ਵੀ ਪਾੜ ਦਿੰਦੀ ਹੈ। ਤੇ ਬੰਦੇ ਨੂੰ ਵੀ ਲਾਈ ਲੱਗ ਨਹੀਂ ਹੋਣਾ ਚਾਹੀਦਾ, ਵੇਖਣਾ ਚਾਹੀਦਾ ਕਿ ਯਾਰ ਇਹ ਗੱਲ ਕਿਹੜੀ ਕਰਨ ਦਿਆ, ਮੇਰੇ ਹੱਕ 'ਚ ਕਰਨ ਦਿਆ ਕਿ ਮੁਖਾਲਫ ਕਰਨ ਦਿਆ। ਬਹਰਹਾਲ ਉਹ ਉਹਨੂੰ ਪੰਪ ਕਰਕੇ ਨਾ ਜਾਂ ਉਹਦੇ ਕੰਨ ਭਰ ਕੇ ਚਲਾ ਜਾਂਦਾ। ਹੁਣ ਉਹ ਜਾਂਦਾ ਜਾ ਕੇ ਤੇ ਟਾਈਮ ਨਾਲ ਹੀ ਆਪਦੇ ਭਰਾ ਦਾ ਵੇਟ ਕਰਦਾ ਵੀ ਆਵੇ ਤਾਂ ਉਹਦੇ ਨਾਲ ਅੱਜ ਮੈਂ ਗੱਲ ਕਰਾਂ। ਹੁਣ ਜਿਸ ਟਾਈਮ ਉਹ ਘਰ ਆਉਂਦਾ ਤਾਂ ਉਹਨੂੰ ਆਉਂਦੇ ਕਹਿੰਦਾ, ਹਾਂ ਵੇ ਚੌਧਰੀ, ਤੂੰ ਸੁੱਕਾ ਚੌਧਰੀ ਬਣਿਆ ਫਿਰਨਾ, ਮਾਲ ਸਾਂਭਾ ਮੈਂ, ਡੰਗਰ ਸਾਂਭਾ ਮੈਂ, ਪੱਠਾ ਦੱਥਾ ਗੋਹਾ ਸਾਰੀ ਦਿਹਾੜੀ ਗੋਹੇ 'ਚ ਮੈਂ ਰਹਿਣਾ ਵਾਂ, ਤੇ ਤੂੰ ਸੁੱਕਾ ਚੌਧਰੀ ਬਣਿਆ ਹੈ। ਉਹਨੇ ਆ ਜਿਹੜੀ ਚੌਧਰ ਪੁਣਾ ਨਾ, ਇਹ ਫੜਾ ਮੈਨੂੰ 2-4 ਦਿਨ ਜਾਂ ਮੈਨੂੰ ਦੇ, ਤੇ ਤੂੰ ਆਹ ਕੰਮ ਸਾਂਭ। ਹੁਣ ਉਹ ਪਰੇ ਪੰਚਾਇਤਾਂ ਨਿਬੇੜਨ ਵਾਲਾ ਬੰਦਾ ਸੀ, ਸਮਝ ਗਿਆ ਕਿ ਅੱਜ ਇਹ ਕਿਸੇ ਗਲਤ ਬਹਿਣੀ 'ਤੇ ਬਹਿ ਗਿਆ, ਯਾਨੀ ਕਿ ਕਿਸੇ ਐਸੇ ਬੰਦੇ ਦੇ ਕੋਲ ਬਹਿ ਗਿਆ, ਗਲਤ ਬੰਦੇ ਦੇ ਕੋਲ, ਸਮਝ ਗਿਆ। ਉਹਨੇ ਹੈ ਠੀਕ ਹੈ ਯਾਰ, ਮੈਂ ਤਾਂ ਚੌਧਰੀ ਤੇਰੇ ਸਿਰ 'ਤੇ ਹੀ ਸਾਂ, ਕਿ ਮੈਨੂੰ ਚੌਧਰੀ ਬਣਾਉਣ ਵਾਲਾ ਤੂੰ ਹੀ ਸੈਂ, ਕਿ ਤੇਰੇ ਸਿਰ 'ਤੇ ਮੈਂ ਚੌਧਰ ਪੁਣਾ ਕਰਨ ਦਿਆਂ। ਤੇ ਚਲੋ ਠੀਕ ਹੈ, ਜੇ ਅਗਰ ਤੈਨੂੰ ਇੰਝ ਲੱਗਦਾ ਤੇ ਇੰਝ ਕਰ ਲੈ। ਹੁਣ ਉਹ ਚੌਧਰੀ ਜਿਹੜਾ ਬਣਿਆ ਹੁੰਦਾ ਸੀ ਪਹਿਲਾਂ, ਉਹਦਾ ਵੱਡਾ ਭਰਾ, ਉਹ ਸੁਬਾਹ ਉੱਠਦਾ, ਟਾਈਮ ਨਾਲ ਜਾ ਕੇ ਮੱਝਾਂ ਮੁੱਝਾਂ ਦੀਆਂ ਧਾਰਾਂ ਵਗੈਰਾ ਕੱਢਦਾ, ਦੁੱਧ ਚੋਂਦਾ, ਪੱਠੇ ਪੁੱਠੇ ਲਿਆ ਕੇ ਟਾਈਮ ਲੈ ਲੁਆਉਂਦਾ। ਹੁਣ ਉਹ ਜਿਹੜਾ ਚੌਧਰੀ ਬਣਿਆ, ਫੌਤਗੀ ਹੋ ਜਾਂਦੀ ਤਾਂ ਫਾਤਿਹਾ ਤੁਹਾਨੂੰ ਜਾਣਾ ਪੈ ਜਾਂਦਾ। ਹੁਣ ਆਪਦੇ ਭਰਾ ਨੂੰ ਪੁੱਛਦਾ ਵੀ ਫਾਤਿਹਾ ਤੇ ਜਾਣਾ ਹੈ, ਤਾਂ ਉੱਥੇ ਮੈਂ ਕੀ ਕਵਾਂ। ਉਹਨੇ ਆ ਵੀ ਤੂੰ ਇਹੋ ਹੀ ਕਹਿ ਦੇ ਵੀ ਖੁਦਾ ਦੀ ਰਜ਼ਾ ਜਾਂ ਅੱਲਾ ਦੀ ਮਰਜ਼ੀ ਪਈ ਤੇ ਰੱਬ ਉਹਨੂੰ ਜੰਨਤ 'ਚ ਜਗ੍ਹਾ ਦੇਵੇ, ਬੰਦਾ ਚੰਗਾ ਸੀ। ਉਹਨੇ ਇੰਝ ਦੀਆਂ ਗੱਲਾਂ ਕਰਨੀਆਂ, ਉਹ ਤੋਂ ਕੀ ਕਰਨਾ। ਲਓ ਜੀ, ਹੁਣ ਪੱਗ ਸ਼ੱਗ ਪਾ ਕੇ ਚੌਧਰੀਆਂ ਵਾਲੀ ਗੁੱਸਾ ਪਾ ਕੇ ਭਰਾ ਵਾਲਾ ਤੇ ਜਾ ਰਿਹਾ ਹੁੰਦਾ ਹੈ, ਅੱਗੇ ਉਹੋ ਸ਼ੈਤਾਨ ਬੰਦਾ ਉਹਨੂੰ ਫਿਰ ਟੱਕਰ ਜਾਂਦਾ ਹੈ। ਤੇ ਹੁਣ ਉਹਦੀ ਜਿਹੜੀ ਸਲਾਹ ਜਿਹੜੀ ਉਹਦੇ 'ਤੇ ਗੌਰ ਕਰੋ ਵੀ ਉਹ ਸਲਾਹ ਉਹਨੂੰ ਕੀ ਦਿੰਦਾ ਹੈ। ਸੱਜਣ ਉਹ ਕਿ ਜਿਹੜੇ ਤੁਹਾਡੀ ਕੰਡ ਨਾ ਲੱਗਣ ਦੇਵੇ, ਜਿਹੜਾ ਤੁਹਾਨੂੰ ਜਿੱਥੇ ਤੁਹਾਡੀ ਬੇਇੱਜ਼ਤੀ ਦਾ ਮੁਕਾਮ ਹੈ ਉੱਥੇ ਤੁਹਾਡੀ ਬੇਇੱਜ਼ਤੀ ਨਾ ਹੋਣ ਦੇਵੇ, ਉਹ ਸੱਜਣ ਹੁੰਦਾ ਹੈ। ਅੱਛਾ ਜੀ, ਇਹ ਜਿਹੜਾ ਹੁਣ ਉਹਨਾਂ ਸੱਜਣ ਬਣਿਆ ਸੀ, ਪਹਿਲੇ ਤਾਂ ਉਹਨੂੰ ਪੰਪ ਮਾਰਦਾ, ਉਹਨੇ ਕਮਾਲ ਹੋ ਗਈ, ਅੱਜ ਤਾਂ ਲੱਗਦਾ ਵੀ ਚੌਧਰੀ ਜਾ ਰਿਹਾ, ਵੀ ਅੱਜ ਤਾਂ ਵੀ ਪੂਰਾ ਚੌਧਰੀ ਬਣਿਆ। ਤੇ ਉਹਨੇ ਵੀ ਤੂੰ ਚੌਧਰੀ ਬਣਿਆ, ਬੜਾ ਜਾਚਣਾ ਹੈ। ਉਹਨੇ ਵੀ ਚੱਲਾ ਕਿੱਧਰ ਹੈ, ਉਹਨੇ ਯਾਰ ਇੰਝ ਫੌਤਗੀ ਹੋ ਗਈ ਤਾਂ ਉੱਥੇ ਚੱਲਾਂ, ਤੇ ਮੈਨੂੰ ਇਹ ਦੱਸ ਵੀ ਉੱਥੇ ਕਹਿਣਾ ਕੀ ਹੈ। ਉਹਨੇ ਹੈ ਜੋ ਸਾਰੇ ਕਹਿੰਦੇ ਹੋਣਗੇ ਤੂੰ ਵੀ ਉਹ ਕਹਿ ਦੀ, ਭਈ ਉਹਨੂੰ ਕੋਈ ਸਲਾਹ ਨਹੀਂ ਦਿੱਤੀ, ਕੋਈ ਮਸ਼ਵਰਾ ਨਹੀਂ ਦਿੱਤਾ ਚੰਗਾ, ਭਈ ਇਹਨੂੰ ਮੈਂ ਇਹ ਚੀਜ਼ ਦੱਸ ਦੇਵਾਂ ਕਿ ਉੱਥੇ ਜਾ ਕੇ ਇਹ ਨਾ ਕਰਕੇ ਯਾਰ ਇਹਦੀ ਬੇਇੱਜ਼ਤੀ ਨਾ ਹੋ ਜਾਏ। ਆਂਦਾ ਵੀ ਜੋ ਸਾਰੇ ਕਹਿੰਦੇ ਹੋਣਗੇ ਤੂੰ ਵੀ ਕਹਿ ਦੀ। ਹੁਣ ਜਾ ਰਿਹਾ ਹੁੰਦਾ ਤੇ ਘਰਾਂ ਦੇ ਕੋਲ ਉਹਨਾਂ ਦੇ ਜਿੱਥੇ ਫੌਤਗੀ ਜਾਂ ਫਾਤਿਹਾ ਉਹਨੇ ਕਹਿਣ ਜਾਣਾ ਸੀ, ਦੋ ਬੀਬੀਆਂ ਆਪਸ 'ਚ ਗੱਲਾਂ ਕਰਨ ਦੀਆਂ ਸੀ। ਉਹਨੇ ਹਲਾ ਚੰਗਾ ਹੋਇਆ ਮਰ ਗਿਆ, ਵਾਮ ਇਹਦੇ ਤੋਂ ਬੜੀ ਤੰਗ ਹੈਗੀ ਸੀ। ਅੱਛਾ ਜੀ, ਉਹਨੇ ਠੀਕ ਹੈ। ਉਹਨੇ ਮੇਰੇ ਸੱਜਣ ਨੇ ਕਿਹਾ ਵੀ ਜੋ ਸਾਰੇ ਕਹਿੰਦੇ ਹੋਣਗੇ ਤੂੰ ਵੀ ਕਹਿ ਦੇ। ਹੁਣ ਚਲਾ ਜਾਂਦਾ ਫੌਤਗੀ ਵਾਲੇ ਘਰ, ਜਾ ਕੇ ਦੁਆ ਮੰਗਣ ਤੋਂ ਬਾਅਦ ਪਈ ਕਹਿ ਦਿੰਦਾ, ਅੱਛਾ ਵੀ ਚੰਗਾ ਹੋਇਆ ਮਰ ਗਿਆ, ਬੜੀ ਵਾਮ ਇਹਦੇ ਤੋਂ ਤੰਗ ਸੀ।
लो जी इन्नी गल कहिंदा जांदा ते घर वाले फड़ लेंदे ने उन्होंने, तो चंगा भी वजांदे ने, बनाते ने बंदे का पुत्तर उन्होंने चंगी तरह। सोजां साजां पै जांदियां, आ जांदा घर मूँह सिर सजा के, ते आके कहंदा उन्होंने चौधरी नूं भी आंदा भाई आ तेरे काम तू ही जान, मैं एक दिन च रज गया। उन्हें बड़ा मैनू ये तो दस तू होया की है, गल की कीती? उन्हें आया मैं उत्थे जाके आ गल की। उन्हें आया मैं तो तेन आ दसी सी, ये गल तेन किन्ने कहा है? उन्हें मेरा सज्जन बनया सी, उन्हें मैनू कहा भी जो दूजे कहिंदे होणगे तू भी कह दी, लिहाजा मैं ये सुनिया सी तो मैं जाके कह दिता। उन्हें आया भी जिहने तेनू ये मशवरा दिता है ना, साडे घर दे विच फसाद पाउण वाला ही वो शख्स है। ये साडे घर दे विच जिहड़ा तू आके जिस तरह बोलिया है या जिस तरह ये काम किया ही, ये सारे फसाद की जड़ वो वे। तो उन्हें यह गौर करना चाहिए भी एक बारी जिहड़ा ना बंदे की पहचान कर लेनी चाहिए। उन्हें एक वे जट्टा, दो वे जट्टा, तो तीसरी बारी सिर च घटा, यानी कि एक बारी बंदा परखिया जाता है, उन्हें बार बार मौका दोगे ना वो तुहाडे वास्ते बुरा होएगा। जिस तरह सियाणे की मिसाल है कि देग दे विचों एक अद्धा दाना चैक करीदा, कोई पूरी देग नहीं चैक करीदी। तो बंदे जिहड़े ने इहो जिहे हुंदे ने शैतान भी विच मुआशरे दे, कि जिहड़े विचों तो तुहाडे बाहरों तो तुहाडे सज्जन ने, लेकिन अंदरों तुहानूं वो वड्डण नूं जां तुहाडीआं जड़ां कट्टण नूं फिरदे ने। तो इहो जिहे लोकां तों बचा करो। तो ये सी अज की कहानी, टॉपिक स्टोरी। उम्मीद है कि कुछ तुहानूं सीखण नूं मिलिआ। तो नैक्सट वीडियो में फिर तुहाडे नाल मुलाकात होएगी। तद वास्ते मैनूं दे इजाज़त। अल्लाह निगहबान। पाकिस्तान जिंदाबाद। पाक होए पाइंदाबाद।